ਕੰਮ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ, ਇਹ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ, ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ। ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ।
ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ, ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ
ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ
ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਇਹ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ
जिस तरीके दे किसानां नूं मदद मिलनी चाहिदी सी, सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा, जिहड़े कि खेती दे नाल किसानी दे नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए तां किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान आ जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी आ वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिट दिता जांदा, हड्डा रोड़ी दे विच खुले दे विच इन्हां पशुओं नूं रख दिता जांदा, जिहड़ा कि इस बीमारी नूं फैलण दे विच होर भी ज़्यादा मदद कर रहा है। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए आ। हालांकि एडवाइजरी जारी होईयां ने, रोकथाम करन दे तरीके दसे गए ने, ये रोग किस तरह फैलदा वो सारा कुछ दस्या गया, पर ग्राउंड दे उत्ते गल क्यों नहीं पहुंच रही किसानां कोले जां उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं नूं खुले विच छड्डिया जा रहा, जदों कोई एडवाइजरी दे विच साफ-साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है, जिथे पशुओं का नुकसान हो चुकिया है, तो उत्थे इन्हां पशुओं नूं मिट्टी दे हेठ दबाया जाना लाजमी बनदा। किसान जां ਉਹ लोग जिन्हां ਵੱਲੋਂ पशु रखे गए आ उन्हां तक ये जानकारी पहुंचाउणा बहुत लाजमी हो जाता। साडे ਵੱਲੋਂ ਪਹਿਲਾਂ भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असीं एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी वो उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे ये भी जिक्रयोग है कि असीं बहुत कोशिश की सीगी, एक हस्पताल तो लैके डिप्टी डायरैक्टर तक गल करन दी असीं कोशिश की कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी वो किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर ते कहा गया सी कि कोई भी जिहड़ी जानकारी है जनतक तौर ते जां कोई गलबात कोई भी अफसर जनतक तौर ते मीडिया नाल ना करे। कारण ये दस्सिया गया सी कि कोई गलत जानकारी जिहड़ी आ वो लोकां 'च जा सकती है, कोई गलत इंफॉर्मेशन लोकां 'च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं, जिन्हां नूं नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उसे एडवाइजरी
ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ
कि असी बहुत कोशिश की सीगी, एक हस्पताल तो लैके डिप्टी डायरैक्टर तक गल करन दी असी कोशिश की कि तुसी सामने आओ, सामने आके तुसी सानू जानकारी दिओ तां जो असी जिहड़ा हैगा लोकां तक ये सारी जानकारी पहुंचा सकीए। तुहाडा एक इंटरव्यू राही वो सारी जानकारी है जिहड़ी ਉਹ किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर ते कहा गया सी कि कोई भी जिहड़ी जानकारी है जनतक तौर ते जां कोई गलबात कोई भी अफसर जनतक तौर ते मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्होंने नुकसान होया, पर विभाग हाले भी उस चिट्ठी कारण मीडिया के विच सामने नहीं आ रहा। असी खुद कोशिश की है, असी खुद ट्राई किया कि कोई भी डॉक्टर या कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असी उस एडवाइजरी नूं ही जिहड़ा पब्लिश करके उस एडवाइजरी नूं आम भाषा दे विच समझाउण दी जिहड़ी कोशिश कीती सी। पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसी देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहलां ही करजे हेठ डुੱਬੀ होई है। पिंडां दे विच जे आपां गल करिए ते किसानां नूं जिहड़ा पहलां तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां यह भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया। पर जिहड़े पशु पालन विभाग है जां आपां जिहड़े वैटरनरी जिहड़े हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिੱਟ दिता जाता, हड्डा रोड़ी दे विच खुले दे विच इन्हां पशुओं नूं रख दिता जाता, जिहड़ा कि इस बीमारी नूं फैलण दे विच होर भी ज़्यादा मदद कर रहा। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए। हालांकि एडवाइजरी जारी होईयां ने, रोकथाम करन दे तरीके दसे गए ने, किस ये रोग किस तरह फैलदा वो सारा कुछ दस्सिया गया, पर ग्राउंड के उत्ते ये गल क्यों नहीं पहुंच रही, किसानां कोले जां उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने।
बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं को खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है, जिथे पशुओं का नुकसान हो चुका है, तो उत्थे इन्हां पशुओं नूं मिट्टी दे हेठ दबाया जाना लाजमी बनता। किसान जां वो लोग जिन्हां वल्लों पशु रखे गए आ उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असीं एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी ओह उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असीं बहुत कोशिश की सीगी, एक हस्पताल तो लैके डिप्टी डायरैक्टर तक गल करन दी असीं कोशिश की कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक ये सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी ਉਹ किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर पर कहा गया सी कि कोई भी जिहड़ी जानकारी है जनतक तौर पर जां कोई गलबात कोई भी अफसर जनतक तौर पर मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्होंने नुकसान होया, पर विभाग हाले भी उस चिट्ठी कारण मीडिया के विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय पर बोले, इस विषय पर जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उस एडवाइजरी नूं ही जिहड़ा पबलिश करके उस एडवाइजरी नूं आम भाषा दे विच समझाउण दी जिहड़ी कोशिश की सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुओं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं
कि इस बीमारी के फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान आ ਜਿਹੜਾ हो चुकिया, पर ਜਿਹੜੇ पशु पालन विभाग है ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ, ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ। ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ, ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ। ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ।
ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ, ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ। ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ
किसान वीर ने जिहड़ा इस दा खमियाजा भुगत चुके ने, जिन्हां नूं नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश कीती है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं, पर साडी कोशिश नाकामयाब रही। जिस तो बाद सानू एक जिहड़ी एडवाइजरी दे विच जिहड़ा जारी कीती गई सो लैटर थमा दिता गया। असीं उसे एडवाइजरी नूं ही जिहड़ा पब्लिश करके उसे एडवाइजरी नूं आम भाषा दे विच समझाउण दी जिहड़ी कोशिश कीती सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां ਜਿਹੜੇ पशु मर जाते हैं, ਜਿਹੜੇ पशु इस बीमारी का शिकार हो जाते हैं, उन्हां पशुओं को खुले दे विच सिੱਟ दिता जाता, हड्डा रोड़ी दे विच खुले दे विच इन्हां पशुओं को रख दिता जाता, जिहड़ा कि इस बीमारी को फैलण दे विच होर भी ज़्यादा मदद कर रहा। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए। हालांकि एडवाइजरी जारी होईयां ने, रोकथाम करन दे तरीके दसे गए ने, ये रोग किस तरह फैलदा वो सारा कुछ दस्या गया, पर ग्राउंड के उत्ते ये गल क्यों नहीं पहुंच रही, किसानां कोले जां उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं को खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ये बीमारी जिहड़ी फैल चुकी है, जिथे पशुओं का नुकसान हो चुका है, तां उत्थे इन्हां पशुओं नूं मिट्टी दे हेठ दबाया जाना लाजमी बनदा। किसान जां वो लोग जिन्हां वल्लों पशु रखे गए उन्हां तक के जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असी एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग
फैलदा किवें है, इस रोग की रोकथाम किवें कीती जा सकती है, उस ते बकायदा असीं एक वीडियो बना के जारी कीती सी। पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी ओह उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। ते नहीं तां ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असीं बहुत कोशिश कीती सीगी, एक हस्पताल तो लैके डिप्टी डायरैक्टर तक गल करन दी असीं कोशिश कीती कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक ये सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी ਉਹ किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर ते कहा गया सी कि कोई भी जिहड़ी जानकारी है जनतक तौर ते जां कोई गलबात कोई भी अफसर जनतक तौर ते मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्होंने नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उस एडवाइजरी नूं ही जिहड़ा पब्लिश करके उस एडवाइजरी नूं आम भाषा दे विच समझाउण दी जिहड़ी कोशिश कीती सी। पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुओं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहलां ही करजे हेठ डुੱਬੀ होई है। पिंडां दे विच जे आपां गल करिए ते किसानां नूं जिहड़ा पहलां तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां यह भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुक्या। पर जिहड़े पशु पालन विभाग है जां आपां जिहड़े वैटरनरी जिहड़े हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिੱਟ दिता जांदा, हड्डा रोड़ी दे विच
ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ, ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ
पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल किसानी दे नाल पशु पालन नूं सहायक धंधे वजों वरतदे सी क्योंकि किसानी पहलां ही कर्जे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहलां तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां यह भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया पर जिहड़े पशु पालन विभाग है जां आपां जिहड़े वैटरनरी जिहड़े हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही पर ग्राउंड के उपर जिहड़ी रिपोर्ट है सामने आ रही है तो ग्राउंड के उपर पिंडां दे विच लगातार इस बीमारी नाल पशुओं का नुकसान हो रहा है। तो सब तो वड्डी गल है जिहड़ा प्रशासन के कंन दे हेठां जिहड़े पशु मर जाते हैं जिहड़े पशु इस बीमारी का शिकार हो जाते हैं उन्हां पशुओं नूं खुले दे विच सिट दिता जाता हड्डा रोड़ी दे विच खुले दे विच इन्हां पशुओं नूं रख दिता जाता जिहड़ा कि इस बीमारी नूं फैलण दे विच होर भी ज़्यादा मदद कर रहा है। किसानां नूं ये जानकारी है जिहड़ी ओह मैं लगता कि मुहैया नहीं हो रही जिस तरीके नाल होनी चाहिए है। हालांकि एडवाइजरी जारी हुई ने रोकथाम करन दे तरीके दसे गए ने ये रोग किस तरह फैलदा वो सारा कुछ दस्या गया पर ग्राउंड के उत्ते गल क्यों नहीं पहुंच रही किसानां कोले या उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने सूत्र दसदे ने कि पशुओं को खुले में छड्डिया जा रहा जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है जिथे पशुओं का नुकसान हो चुका है तो उत्थे इन्हां पशुओं नूं मिट्टी दे हेठ दबाया जाना लाजमी बनता। किसान जां वो लोग जिन्हां वल्लों पशु रखे गए आ उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है इस रोग की रोकथाम किवें की जा सकती है उस ते बकायदा असीं एक वीडियो बना के जारी की सी पर किते ना किते हाले भी जिहड़ी आ वो जिहड़ी समस्या ज्यों दी त्यों बनी हुई है क्योंकि किसानां तक पूरी जानकारी है जिहड़ी ओह उपलब्ध नहीं हो रही है नहीं पहुंच रही है जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असीं बहुत कोशिश की सीगी एक हस्पताल तो लैके डिप्टी डायरैक्टर तक गल करन दी असीं कोशिश की कि तुसीं सामने आओ सामने आके तुसीं सानूं जानकारी दिओ तां जो असीं जिहड़ा हैगा लोकां तक सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी वो किसानां तक पहुंच सके पशु पालकां तक पहुंच सके पर एक लैटर जिहड़ी अड़िक्का बनती रही एक विभाग वालों लैटर जारी हुई सी जिहदे विच साफ तौर पर कहा गया सी कि कोई भी जिहड़ी जानकारी है जनतक तौर पर जां कोई गलबात कोई भी अफसर जनतक तौर पर मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है कोई गलत इंफॉर्मेशन लोकां च जा सकती है पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्हां नूं नुकसान होया पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले इस विषय ते जानकारी देवे दसे कि आखिर किसान अपने पशुओं को किस तरीके नाल बचा सकते हैं पर साडी कोशिश नाकामयाब रही जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उसे एडवाइजरी नूं ही जिहड़ा पब्लिश करके उसे एडवाइजरी नूं आम भाषा दे विच समझाउण दी जिहड़ी कोशिश की सी पर इस संबंधी सख्त कदम कदों चुके जाणगे इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा ये देखण वाली गल होएगी।
ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ
कोई गलत इंफॉर्मेशन लोगों च जा सकती है। पर हुण हालात ये बन गए है कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं, जिन्हां नूं नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर या कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उसे एडवाइजरी नूं ही जिहड़ा पब्लिश करके उसे एडवाइजरी नूं आम भाषा दे विच समझाउण दी जिहड़ी कोशिश कीती सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखने वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां ਜਿਹੜੇ पशु मर जाते हैं, ਜਿਹੜੇ पशु इस बीमारी का शिकार हो जाते हैं, उन्हां पशुओं को खुले दे विच सिੱਟ दिता जाता, हड्डा रोड़ी दे विच खुले दे विच इन्हां पशुओं को रख दिता जाता, जिहड़ा कि इस बीमारी को फैलण दे विच होर भी ज़्यादा मदद कर रहा। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए। हालांकि एडवाइजरी जारी होईयां ने, रोकथाम करन दे तरीके दसे गए ने, ये रोग किस तरह फैलदा वो सारा कुछ दस्या गया, पर ग्राउंड के उत्ते ये गल क्यों नहीं पहुंच रही, किसानां कोले या उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं को खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ये बीमारी जिहड़ी फैल चुकी है, जिथे पशुओं का नुकसान हो चुका है, तो उत्थे इन्हां पशुओं नूं मिट्टी दे हेठ दबाया जाना लाजमी बनदा। किसान जां वो लोग जिन्हां वल्लों पशु रखे गए उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी
ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ, ਇਹ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ। ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ
ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ, ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ, ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ।
सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल किसानी दे नाल पशु पालन नूं सहायक धंधे वजों वरतदे सी, क्योंकि किसानी पहलां ही कर्जे हेठ डुੱਬੀ हुई है। पिंडां दे विच जे आपां गल करिए तां किसानां नूं जिहड़ा पहलां तां पानी दी मार ने मार लिया ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ, ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ। ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ, ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ। ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ
इस संबंधी सख्त कदम कदों चुके जाएंगे, इस बीमारी को रोकने लई जिहड़ा पशु पालन विभाग है कदों जमीनी पद्धर ते आके लड़ेगा, ये देखने वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए तां किसानां नूं जिहड़ा पहला तां पानी दी मार मारदा ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। तो सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिट दिता जांदा, हड्डा रोड़ी दे विच खुले दे विच इन्हां पशुओं नूं रख दिता जांदा, जिहड़ा कि इस बीमारी नूं फैलण दे विच होर भी ज़्यादा मदद कर रहा है। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए है। हालांकि एडवाइजरी जारी होईयां ने, रोकथाम करन दे तरीके दसे गए ने, ये रोग किस तरह फैलदा वो सारा कुछ दस्सिया गया, पर ग्राउंड के उत्ते गल क्यों नहीं पहुंच रही किसानां कोले या उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं नूं खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है, जिथे पशुओं का नुकसान हो चुकिया है, तो उत्थे इन्हां पशुओं नूं मिट्टी दे हेठ दबाया जाना लाजमी बनता। किसान जां वो लोग जिन्हां वल्लों पशु रखे गए आ उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असीं एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी ओह उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असी बहुत कोशिश की सीगी, एक हस्पताल तो लैके
डिप्टी डायरैक्टर तक गल करन दी असीं कोशिश कीती कि तुसीं सामने आओ, सामने आके तुसीं सानूं जानकारी दिओ तां जो असीं ਜਿਹੜਾ ਹੈਗਾ ਲੋਕਾਂ तक सारी जानकारी पहुंचा सकीए। ਤੁਹਾਡਾ एक इंटरव्यू राही ਉਹ सारी जानकारी ਜਿਹੜੀ ਉਹ किसानां तक पहुंच सके, पशु पालकां तक पहुंच सके। पर एक लैटर ਜਿਹੜੀ ਅੜਿੱਕਾ ਬਣਦੀ ਰਹੀ, एक विभाग ਵੱਲੋਂ लैटर जारी ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ कि कोई भी ਜਿਹੜੀ जानकारी है जनतक तौर ਤੇ ਜਾਂ कोई गलबात कोई भी अफसर जनतक तौर ਤੇ मीडिया ਨਾਲ ना करे। कारण ਇਹ ਦੱਸਿਆ ਗਿਆ ਸੀ कि कोई गलत जानकारी ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, कोई गलत इंफॉर्मेशन लोगों च जा सकती है। पर हुण हालात ये बन गए है कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्हां नूं नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उसे एडवाइजरी नूं ही जिहड़ा पब्लिश करके उसे एडवाइजरी नूं आम भाषा दे विच समझाउण दी जिहड़ी कोशिश कीती सी। पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरइकबाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी। क्योंकि किसानी पहला ही कर्जे हेठ डुੱਬੀ हुई है। पिंडां दे विच जे आपां गल करिए ते किसानां नूं ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ। ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ ਆ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ। ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ। ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ। ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ
ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਇਹ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ, ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ। ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ
कुछ किसान अजिहे भी ने जिन्हां दा ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ ਆ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ, ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ, ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ, ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ਕਿ ਰੋਗ ਫੈਲਦਾ ਕਿਵੇਂ ਹੈ, ਇਸ ਰੋਗ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਸ ਤੇ ਬਕਾਇਦਾ ਅਸੀਂ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਸੀ, ਪਰ ਕਿਤੇ ਨਾ ਕਿਤੇ ਹਾਲੇ ਵੀ ਜਿਹੜੀ ਆ ਉਹ ਜਿਹੜੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੱਕ ਪੂਰੀ ਜਾਣਕਾਰੀ ਹੈ ਜਿਹੜੀ ਉਹ ਉਪਲਬਧ ਨਹੀਂ ਹੋ ਰਹੀ ਹੈ, ਨਹੀਂ ਪਹੁੰਚ ਰਹੀ ਹੈ, ਜਿਹੜੀ ਕਿ ਪਹੁੰਚਣੀ ਬਹੁਤ ਜ਼ਰੂਰੀ ਹੈ। ਤੇ ਨਹੀਂ ਤਾਂ ਇਹ ਬਿਮਾਰੀ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ ਪੂਰਾ ਨੁਕਸਾਨ ਹੈ ਜਿਹੜਾ ਪਸ਼ੂਆਂ ਦਾ ਉਹ ਕਰ ਸਕਦੀ ਹੈ। ਸੋ ਵਿਭਾਗ ਕਦੋਂ ਇਸ ਨੀਂਦ ਤੋਂ ਜਾਗਦਾ ਹੈ ਦੇਖਣ ਵਾਲੀ ਗੱਲ ਹੋਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਇੱਕ ਹਸਪਤਾਲ ਤੋਂ ਲੈ ਕੇ ਡਿਪਟੀ ਡਾਇਰੈਕਟਰ ਤੱਕ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਹਮਣੇ ਆਓ, ਸਾਹਮਣੇ ਆ ਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਜਿਹੜਾ ਹੈਗਾ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾ ਸਕੀਏ। ਤੁਹਾਡਾ ਇੱਕ ਇੰਟਰਵਿਊ ਰਾਹੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਤੱਕ ਪਹੁੰਚ ਸਕੇ, ਪਸ਼ੂ ਪਾਲਕਾਂ ਤੱਕ ਪਹੁੰਚ ਸਕੇ, ਪਰ ਇੱਕ ਲੈਟਰ ਜਿਹੜੀ ਅੜਿੱਕਾ ਬਣਦੀ ਰਹੀ। ਇੱਕ ਵਿਭਾਗ ਵੱਲੋਂ ਲੈਟਰ ਜਾਰੀ ਹੋਈ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਜਿਹੜੀ ਜਾਣਕਾਰੀ ਹੈ ਜਨਤਕ ਤੌਰ ਤੇ ਜਾਂ ਕੋਈ ਗੱਲਬਾਤ ਕੋਈ ਵੀ ਅਫਸਰ ਜਨਤਕ ਤੌਰ ਤੇ ਮੀਡੀਆ ਨਾਲ ਨਾ ਕਰੇ। ਕਾਰਨ ਇਹ ਦੱਸਿਆ ਗਿਆ ਸੀ ਕਿ ਕੋਈ ਗਲਤ ਜਾਣਕਾਰੀ ਜਿਹੜੀ ਆ ਉਹ ਲੋਕਾਂ 'ਚ ਜਾ ਸਕਦੀ ਹੈ, ਕੋਈ ਗਲਤ ਇਨਫੋਰਮੇਸ਼ਨ ਲੋਕਾਂ 'ਚ ਜਾ ਸਕਦੀ ਹੈ। ਪਰ ਹੁਣ ਹਾਲਾਤ ਇਹ ਬਣ ਗਏ ਆ ਕਿ ਬਿਮਾਰੀ ਘਰ ਘਰ ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜਾ ਇਸ ਦਾ ਖਮਿਆਜਾ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਇਆ, ਪਰ ਵਿਭਾਗ ਹਾਲੇ ਵੀ ਉਸੇ ਚਿੱਠੀ ਕਾਰਨ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਅਸੀਂ ਖੁਦ ਕੋਸ਼ਿਸ਼ ਕੀਤੀ ਹੈ, ਅਸੀਂ ਖੁਦ ਟਰਾਈ ਕੀਤਾ ਕਿ ਕੋਈ ਵੀ ਡਾਕਟਰ ਜਾਂ ਕੋਈ ਸੀਨੀਅਰ ਅਧਿਕਾਰੀ ਆ ਕੇ ਇਸ ਵਿਸ਼ੇ ਤੇ ਬੋਲੇ, ਇਸ ਵਿਸ਼ੇ ਤੇ ਜਾਣਕਾਰੀ ਦੇਵੇ, ਦੱਸੇ ਕਿ ਆਖਿਰ ਕਿਸਾਨ ਆਪਣੇ ਪਸ਼ੂਆਂ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ, ਪਰ ਸਾਡੀ ਕੋਸ਼ਿਸ਼ ਨਾਕਾਮਯਾਬ ਰਹੀ। ਜਿਸ ਤੋਂ ਬਾਅਦ ਸਾਨੂੰ ਇੱਕ ਜਿਹੜੀ ਐਡਵਾਈਜ਼ਰੀ ਦੇ ਵਿੱਚ ਜਿਹੜਾ ਜਾਰੀ ਕੀਤੀ ਗਈ ਸੋ ਲੈਟਰ ਥਮਾ ਦਿੱਤਾ ਗਿਆ। ਅਸੀਂ ਉਸੇ ਐਡਵਾਈਜ਼ਰੀ ਨੂੰ ਹੀ ਜਿਹੜਾ ਪਬਲਿਸ਼ ਕਰਕੇ ਉਸੇ ਐਡਵਾਈਜ਼ਰੀ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਇਸ ਸੰਬੰਧੀ ਸਖਤ ਕਦਮ ਕਦੋਂ ਚੁੱਕੇ ਜਾਣਗੇ, ਇਸ ਬਿਮਾਰੀ ਨੂੰ ਰੋਕਣ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਦੋਂ ਜ਼ਮੀਨੀ ਪੱਧਰ ਤੇ ਆ ਕੇ ਲੜੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ
उस तरीके के एफर्ट्स नहीं कर रहा जिस तरीके के किसानां नूं मदद मिलनी चाहिए सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके के एफर्ट्स नहीं कर रहा जिस तरीके के किसानां नूं मदद मिलनी चाहिए सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन कीता जा रहा सी जां दुੱਧ दा काम कीता जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर जिहड़े पशु पालन विभाग है जां आपां जिहड़े वैटरनरी जिहड़े हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिੱਟ दिता जाता, हड्डा रोड़ी दे विच खुले दे विच इन्हां पशुओं नूं रख दिता जाता, जिहड़ा कि इस बीमारी नूं फैलण दे विच होर भी ज़्यादा मदद कर रहा है। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए आ। हालांकि एडवाइजरी जारी होईयां ने, रोकथाम करन दे तरीके दसे गए ने, ये रोग किस तरह फैलदा वो सारा कुछ दस्या गया, पर ग्राउंड दे उत्ते गल क्यों नहीं पहुंच रही किसानां कोले जां उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं नूं खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी ਜਿਹੜੀ फैल चुकी है, जिथे पशुओं का नुकसान हो चुका है, तो उत्थे इन्हां पशुओं नूं मिट्टी दे हेठ दबाया जाना लाजमी बनता। किसान जां वो लोग जिन्हां वल्लों पशु रखे गए आ उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असीं एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी ओह उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असीं बहुत कोशिश की सीगी, एक हस्पताल तो लैके डिप्टी डायरैक्टर तक गल करन दी असीं कोशिश की कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक सारी जानकारी पहुंचा सकीए। तुहाडा एक इंटरव्यू राहीं वो सारी जानकारी जिहड़ी वो किसानां तक पहुंच सके, पशु पालकां तक पहुंच सके, पर एक लैटर जिहड़ी अड़िक्का बनती रही। एक विभाग वालों लैटर जारी हुई सी जिहदे विच साफ तौर पर कहा गया सी कि कोई भी जिहड़ी जानकारी है जनतक तौर पर जां कोई गलबात कोई भी अफसर जनतक तौर पर मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं, जिन्होंने नुकसान होया
पर विभाग हले भी उस चिट्ठी कारण मीडिया दे विच सामने नहीं आ रहा। असी खुद कोशिश की है, असी खुद ट्राई किया कि कोई भी डॉक्टर या कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं, पर साडी कोशिश नाकामयाब रही। जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असी उस एडवाइजरी नूं ही जिहड़ा पब्लिश करके उस एडवाइजरी नूं आम भाषा दे विच समझाउण दी जिहड़ी कोशिश कीती सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुओं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए तां किसानां नूं जिहड़ा पहला तां पानी दी मार मारदा ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां यह भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर जिहड़े पशु पालन विभाग है जां आपां जिहड़े वैटरनरी जिहड़े हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। तो सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिट दिता जांदा, हड्डा रोड़ी दे विच खुले दे विच इन्हां पशुओं नूं रख दिता जांदा, जिहड़ा कि इस बीमारी नूं फैलण दे विच होर भी ज़्यादा मदद कर रहा है। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए है। हालांकि एडवाइजरी जारी हुई ने, रोकथाम करन दे तरीके दसे गए ने, ये रोग किस तरह फैलदा वो सारा कुछ दस्या गया, पर ग्राउंड के उत्ते गल क्यों नहीं पहुँच रही किसानां कोले या उन्हां लोकां दे कोले जानकारी क्यों नहीं पहुँच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दी खबरां ने, सूत्र दसदे ने कि पशुओं को खुले में छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है, जिथे पशुओं का नुकसान हो चुकिया है, तो उत्थे इन्हां पशुओं नूं मिट्टी दे हेठ दबाया जाना लाजमी बनता। किसान जां वो लोग जिन्हां वल्लों पशु रखे गए आ उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम
किवें कीती जा सकती है। उस ते बकायदा असीं एक वीडियो बना के जारी कीती सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी ओह उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। ते नहीं तां इह बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुआं दा वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असीं बहुत कोशिश कीती सीगी, एक हस्पताल तो लैके डिप्टी डायरैक्टर तक गल करन दी असीं कोशिश कीती कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी ਉਹ किसानां तक पहुंच सके, पशु पालकां तक पहुंच सके, पर एक लैटर जिहड़ी अड़िक्का बनती रही। एक विभाग वालों लैटर जारी हुई सी जिहदे विच साफ तौर ते कहा गया सी कि कोई भी जिहड़ी जानकारी है जनतक तौर ते जां कोई गलबात कोई भी अफसर जनतक तौर ते मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां 'च जा सकती है, कोई गलत इंफॉर्मेशन लोकां 'च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं, जिन्होंने नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं, पर साडी कोशिश नाकामयाब रही। जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उसे एडवाइजरी नूं ही जिहड़ा पब्लिश करके उसे एडवाइजरी नूं आम भाषा दे विच समझाउण दी जिहड़ी कोशिश कीती सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा नुकसान है जिहड़ा उन्हां पशु पालकां दा हो रहा जिहड़े कि खेती दे नाल नाल किसानी दे नाल नाल पशु पालन नूं सहायक धंधे वजों वरतदे सी, क्योंकि किसानी पहला ही करजे हेठ डुੱਬੀ हुई है। पिंडां दे विच जे आपां गल करिए ते किसानां नूं जिहड़ा पहला तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां ये भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन के कंन दे हेठां जिहड़े पशु मर जाते हैं, जिहड़े पशु इस बीमारी का शिकार हो जाते हैं, उन्हां पशुओं नूं खुले दे विच सिੱਟ दिता जाता। हड्डा रोड़ी दे विच खुले दे विच इन्हां पशुओं नूं
रख दिता जाता, जिहड़ा कि इस बीमारी नूं फैलण दे विच होर भी ज़्यादा मदद कर रहा। किसानां नूं ये जानकारी है जिहड़ी ओह मैनूं लगदा कि मुहैया नहीं हो रही जिस तरीके नाल होनी चाहिए। हालांकि एडवाइजरी जारी होईयां ने, रोकथाम करन दे तरीके दस्से गए ने, ये रोग किस तरह फैलदा वो सारा कुछ दस्सिया गया, पर ग्राउंड दे उत्ते ये गल क्यों नहीं पहुंच रही, किसानां कोले या उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो, बहुत सारे इलाकों तो इस तरह दी खबरां ने, सूत्र दसदे ने कि पशुओं नूं खुले विच छड्डिया जा रहा, जदों कि एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु या एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच, जिन्हां इलाकिਆਂ दे विच ये बीमारी जिहड़ी फैल चुकी है, जिथे पशुओं का नुकसान हो चुका है, तो उत्थे इन्हां पशुओं नूं मिट्टी दे हेठ दबाया जाना लाजमी बनदा। किसान जां वो लोग जिन्हां वल्लों पशु रखे गए उन्हां तक ये जानकारी पहुंचाउणा बहुत लाजमी हो जाता। साडे वल्लों पहला भी एक कोशिश की गई सी, बकायदा असी एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असी एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी वो उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे यह भी जिक्रयोग है कि असी बहुत कोशिश की सीगी, एक हस्पताल तो लैके डिप्टी डायरैक्टर तक गल करन दी असी कोशिश की कि तुसी सामने आओ, सामने आके तुसी सानू जानकारी दिओ तां जो असी जिहड़ा हैगा लोकां तक ये सारी जानकारी पहुंचा सकीए। तुहाडा एक इंटरव्यू राही वो सारी जानकारी है जिहड़ी ਉਹ किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर पर कहा गया सी कि कोई भी जिहड़ी जानकारी है जनतक तौर पर या कोई गलबात कोई भी अफसर जनतक तौर पर मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके हैं जिन्होंने नुकसान होया, पर विभाग हाले भी उस चिट्ठी कारण मीडिया के विच सामने नहीं आ रहा। असी खुद कोशिश की है, असी खुद ट्राई किया कि कोई भी डॉक्टर या कोई सीनियर अधिकारी आके इस विषय पर बोले, इस विषय पर जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असी उस एडवाइजरी नूं ही जिहड़ा पब्लिश करके उस एडवाइजरी नूं आम भाषा दे विच समझाउण दी जिहड़ी कोशिश की सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या। पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरिकपाल सिंह। पंजाब दे विच इस टाइम लंपी स्किन डिजीज जिहड़ा पूरी तरह नाल अपने पैर पसार चुक्या, पर किते ना किते पशु पालन विभाग है जिहड़ा हाले भी उस तरीके दे एफर्ट्स नहीं कर रहा जिस तरीके दे किसानां नूं मदद मिलनी चाहिदी सी। सिर्फ ते सिर्फ एडवाइजरी जारी करके एक खाना पूर्ति की जा रही है। खबरां ये मिल रही हैं कि पूरे मालवे इलाके दे विच जिहड़ा लंपी स्किन डिजीज आ पशुआं दे विच पूरी तरह नाल फैल चुक्या ते काफ़ी ज़्यादा
नुकसान है जिहड़ा उन्हां पशु पालकां दा हो रहा, जिहड़े कि खेती दे नाल किसानी दे नाल पशु पालन नूं सहायक धंधे वजों वरतदे सी, क्योंकि किसानी पहलां ही करजे हेठ डुੱਬੀ होई है। पिंडां दे विच जे आपां गल करिए तां किसानां नूं जिहड़ा पहलां तां पानी दी मार ने मार लिया ते दूजे पासे जिहड़ा सहायक धंधे दे तौर ते पशु पालन किया जा रहा सी जां दुੱਧ दा काम किया जा रहा सी, तां उस दे विच भी किते ना किते इस लंपी डिसीज ने जिहड़ा हैगा पूरी तरह नाल किसानां दा लक तोड़ के रख दिता है। खबरां यह भी मिल रही हैं कि इस बीमारी दे फैलण नाल कुछ किसान अजिहे भी ने जिन्हां दा ਲੱਖਾਂ ਦੇ ਵਿੱਚ नुकसान है जिहड़ा हो चुकिया, पर ਜਿਹੜੇ पशु पालन विभाग है जां आपां ਜਿਹੜੇ ਵੈਟਰਨਰੀ ਜਿਹੜੇ हॉस्पिटल ने वो पूरी तरीके नाल इस बीमारी की रोकथाम करन दे विच जां इस बीमारी नूं रोकण दे विच जिहड़ी दवाई लगदी है वो भी मुहैया नहीं करवा पा रहे। सरकार किते ना किते इस मामले नूं हजे उस तरीके नाल नहीं लै रही, पर ग्राउंड के उपर जिहड़ी रिपोर्ट है सामने आ रही है तां ग्राउंड के उपर पिंडां दे विच लगातार इस बीमारी नाल पशुओं का नुकसान हो रहा है। ते सब तो वड्डी गल है जिहड़ा प्रशासन दे ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ कि मुहैया नहीं हो रही जिस तरीके नाल होनी चाहिए आ। हालांकि एडवाइजरी जारी हुई ने, रोकथाम करन दे तरीके दसे गए ने, ਇਹ रोग किस तरह फैलदा वो सारा कुछ दस्या गया, पर ग्राउंड के उत्ते ये गल क्यों नहीं पहुंच रही, किसानां कोले जां उन्हां लोकां दे कोले जानकारी क्यों नहीं पहुंच रही जिहड़े लोकां दे पशु इस बीमारी कारण नुकसाने जा चुके ने। बहुत सारे शहरों तो बहुत सारे इलाकों तो इस तरह दीयां खबरां ने, सूत्र दसदे ने कि पशुओं नूं खुले विच छड्डिया जा रहा, जदों कोई एडवाइजरी दे विच साफ साफ ये लिखिया होया कि यह बीमारी मक्खियां ते मच्छरां नाल एक पशु तो दूजे पशु जां एक इलाके तो दूजे इलाके दे विच ट्रैवल कर सकती है। सो इत्थे ध्यान देण दी लोड़ है कि जिन्हां पिंडां दे विच जिन्हां इलाकिਆਂ दे विच ਇਹ बीमारी जिहड़ी फैल चुकी है, जिथे पशुओं का नुकसान हो चुका है, तो उत्थे इन्हां पशुओं नूं मिट्टी दे हेठ दबाया जाना लाजमी बनदा। किसान जां ਉਹ लोग जिन्हां ਵੱਲੋਂ पशु रखे गए आ उन्हां तक ਇਹ जानकारी पहुंचाउणा बहुत लाजमी हो जाता। साडे ਵੱਲੋਂ ਪਹਿਲਾਂ भी एक कोशिश की गई सी, बकायदा असीं एक इस विषय के उपर गलबात करके एक कोशिश की सी कि लोगों को इस संबंधी जानकारी मिल सके कि रोग फैलदा किवें है, इस रोग की रोकथाम किवें की जा सकती है। उस ते बकायदा असीं एक वीडियो बना के जारी की सी, पर किते ना किते हाले भी जिहड़ी आ वो जिहड़ी समस्या ज्यों दी त्यों बनी हुई है, क्योंकि किसानां तक पूरी जानकारी है जिहड़ी वो उपलब्ध नहीं हो रही है, नहीं पहुंच रही है, जिहड़ी कि पहुंचनी बहुत जरूरी है। तो नहीं तो ये बीमारी मैनूं लगदा कि पूरे पंजाब दे विच अपनी घेराबंदी करके पूरा नुकसान है जिहड़ा पशुओं का वो कर सकती है। सो विभाग कदों इस नींद तो जागदा है देखण वाली गल होगी। इत्थे ये भी जिक्रयोग है कि असीं बहुत कोशिश की सीगी, एक हस्पताल तो लैके डिप्टी डायरैक्टर तक गल करन दी असीं कोशिश की कि तुसीं सामने आओ, सामने आके तुसीं सानूं जानकारी दिओ तां जो असीं जिहड़ा हैगा लोकां तक ये सारी जानकारी पहुंचा सकीए। तुहाडा एक इंटरव्यू राहीं वो सारी जानकारी है जिहड़ी वो किसानां तक पहुंच सके, पशु पालकां तक पहुंच सके। पर एक लैटर जिहड़ी अड़िक्का बनती रही, एक विभाग वालों लैटर जारी हुई सी जिहदे विच साफ तौर पर कहा गया सी कि कोई भी जिहड़ी जानकारी है जनतक तौर पर जां कोई गलबात कोई भी अफसर जनतक तौर पर मीडिया नाल ना करे। कारण यह दस्सिया गया सी कि कोई गलत जानकारी जिहड़ी आ वो लोकां च जा सकती है, कोई गलत इंफॉर्मेशन लोकां च जा सकती है। पर हुण हालात ये बन गए हैं कि बीमारी घर घर तक पहुंच चुकी है। बहुत सारे यह जे किसान वीर ने जिहड़ा इसका खमियाजा भुगत चुके ने जिन्होंने नुकसान होया, पर विभाग हाले भी उस चिट्ठी कारण मीडिया दे विच सामने नहीं आ रहा। असीं खुद कोशिश की है, असीं खुद ट्राई किया कि कोई भी डॉक्टर जां कोई सीनियर अधिकारी आके इस विषय ते बोले, इस विषय ते जानकारी देवे, दसे कि आखिर किसान अपने पशुओं को किस तरीके नाल बचा सकते हैं। पर साडी कोशिश नाकामयाब रही, जिस तो बाद सानू एक जिहड़ी एडवाइजरी दे विच जिहड़ा जारी की गई सो लैटर थमा दिता गया। असीं उस एडवाइजरी नूं ही जिहड़ा पब्लिश करके उस एडवाइजरी नूं आम भाषा दे विच समझाउण दी जिहड़ी कोशिश की सी, पर इस संबंधी सख्त कदम कदों चुके जाणगे, इस बीमारी नूं रोकण लई जिहड़ा पशु पालन विभाग है कदों जमीनी पद्धर ते आके लड़ेगा, ये देखण वाली गल होएगी।
ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ। ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਪੰਜਾਬ ਦੇ ਵਿੱਚ ਇਸ ਟਾਈਮ ਲੰਪੀ ਸਕਿਨ ਡਿਜ਼ੀਜ਼ ਜਿਹੜਾ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਿਆ, ਪਰ ਕਿਤੇ ਨਾ ਕਿਤੇ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਐਫਰਟਸ ਨਹੀਂ ਕਰ ਰਿਹਾ ਜਿਸ ਤਰੀਕੇ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਸੀ। ਸਿਰਫ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਖਬਰਾਂ ਇਹ ਮਿਲ ਰਹੀਆਂ ਕਿ ਪੂਰੇ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਲੰਪੀ ਸਕਿਨ ਡਿਜ਼ੀਜ਼ ਆ ਪਸ਼ੂਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਿਆ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹਨਾਂ ਪਸ਼ੂ ਪਾਲਕਾਂ ਦਾ ਹੋ ਰਿਹਾ ਜਿਹੜੇ ਕਿ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵਰਤਦੇ ਸੀ, ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ। ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਪਹਿਲਾਂ ਤਾਂ ਪਾਣੀ ਦੀ ਮਾਰ ਨੇ ਮਾਰ ਲਿਆ ਤੇ ਦੂਜੇ ਪਾਸੇ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਕੀਤਾ ਜਾ ਰਿਹਾ ਸੀ ਜਾਂ ਦੁੱਧ ਦਾ ਕੰਮ ਕੀਤਾ ਜਾ ਰਿਹਾ ਸੀ, ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਲੰਪੀ ਡਿਸੀਜ਼ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਬਰਾਂ ਇਹ ਵੀ ਮਿਲ ਰਹੀਆਂ ਕਿ ਇਸ ਬਿਮਾਰੀ ਦੇ ਫੈਲਣ ਨਾਲ ਕੁਝ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਦਾ ਲੱਖਾਂ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਚੁੱਕਿਆ, ਪਰ ਜਿਹੜੇ ਪਸ਼ੂ ਪਾਲਣ ਵਿਭਾਗ ਆ ਜਾਂ ਆਪਾਂ ਜਿਹੜੇ ਵੈਟਰਨਰੀ ਜਿਹੜੇ ਹਸਪੀਟਲ ਨੇ ਉਹ ਪੂਰੀ ਤਰੀਕੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜੀ ਦਵਾਈ ਲੱਗਦੀ ਆ ਉਹ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ। ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਹਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ, ਪਰ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਤਾਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਲਗਾਤਾਰ ਇਸ ਬਿਮਾਰੀ ਨਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਦੇ ਕੰਨ ਦੇ ਹੇਠਾਂ ਜਿਹੜੇ ਪਸ਼ੂ ਮਰ ਜਾਂਦੇ ਆ, ਜਿਹੜੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ, ਉਹਨਾਂ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਸਿੱਟ ਦਿੱਤਾ ਜਾਂਦਾ, ਹੱਡਾ ਰੋੜੀ ਦੇ ਵਿੱਚ ਖੁੱਲੇ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਰੱਖ ਦਿੱਤਾ ਜਾਂਦਾ, ਜਿਹੜਾ ਕਿ ਇਸ ਬਿਮਾਰੀ ਨੂੰ ਫੈਲਣ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰ ਰਿਹਾ। ਕਿਸਾਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਕਿ ਮੁਹੱਈਆ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹਾਲਾਂਕਿ ਐਡਵਾਈਜ਼ਰੀ ਜਾਰੀ ਹੋਈਆਂ ਨੇ, ਰੋਕਥਾਮ ਕਰਨ ਦੇ ਤਰੀਕੇ ਦੱਸੇ ਗਏ ਨੇ, ਇਹ ਰੋਗ ਕਿਸ ਤਰ੍ਹਾਂ ਫੈਲਦਾ ਉਹ ਸਾਰਾ ਕੁਝ ਦੱਸਿਆ ਗਿਆ, ਪਰ ਗਰਾਊਂਡ ਦੇ ਉੱਤੇ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਕਿਸਾਨਾਂ ਕੋਲੇ ਜਾਂ ਉਹਨਾਂ ਲੋਕਾਂ ਦੇ ਕੋਲੇ ਜਾਣਕਾਰੀ ਕਿਉਂ ਨਹੀਂ ਪਹੁੰਚ ਰਹੀ ਜਿਹੜੇ ਲੋਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਨੁਕਸਾਨੇ ਜਾ ਚੁੱਕੇ ਨੇ। ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸੂਤਰ ਦੱਸਦੇ ਨੇ ਕਿ ਪਸ਼ੂਆਂ ਨੂੰ ਖੁੱਲੇ ਵਿੱਚ ਛੱਡਿਆ ਜਾ ਰਿਹਾ, ਜਦੋਂ ਕੋਈ ਐਡਵਾਈਜ਼ਰੀ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਕਿ ਇਹ ਬਿਮਾਰੀ ਮੱਖੀਆਂ ਤੇ ਮੱਛਰਾਂ ਨਾਲ ਇੱਕ ਪਸ਼ੂ ਤੋਂ ਦੂਜੇ ਪਸ਼ੂ ਜਾਂ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚ ਟਰੈਵਲ ਕਰ ਸਕਦੀ ਹੈ। ਸੋ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲ ਚੁੱਕੀ ਹੈ, ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਤਾਂ ਉੱਥੇ ਇਹਨਾਂ ਪਸ਼ੂਆਂ ਨੂੰ ਮਿੱਟੀ ਦੇ ਹੇਠ ਦਬਾਇਆ ਜਾਣਾ ਲਾਜ਼ਮੀ ਬਣਦਾ। ਕਿਸਾਨ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਬਹੁਤ ਲਾਜ਼ਮੀ ਹੋ ਜਾਂਦਾ। ਸਾਡੇ ਵੱਲੋਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕੀਤੀ